ਅਗਲੀ ਗੱਲ ਕਰਦੇ ਜਾਈਏ ਅੱਜ 6 ਜਨਵਰੀ ਦੀ ਸਿਲੈਕਟ ਕਮੇਟੀ ਦੀਆਂ ਜਿਹੜੀਆਂ ਹੀਅਰਿੰਗਸ ਆ ਟੈਲੀਵਾਈਜ਼ਡ ਹੀਅਰਿੰਗ ਆ ਉਹ ਸ਼ੁਰੂ ਹੋਈਆਂ ਹੁਣ ਤੋਂ ਤਕਰੀਬਨ ਪੌਣਾ ਕੁ ਘੰਟਾ ਪਹਿਲਾਂ ਇਹ ਜਿਹੜੀ ਕਮੇਟੀ ਦੀ ਹੀਅਰਿੰਗ ਉਹ ਸ਼ੁਰੂ ਹੋਈ ਆ ਇਸ ਮੌਕੇ ਜਿਹੜੀ ਜੀਓਪੀ ਦੀ ਲਿਜ਼ ਚੇਨੀ ਆ ਉਹ ਬੋਲ ਰਹੀ ਆ ਉਹਨਾਂ ਦੇ ਦੁਆਰਾ ਇਹੀ ਇੱਕ ਕੋਸ਼ਿਸ਼ ਆ ਕਹਿਣ ਦੀ ਕਿਹਾ ਜਾ ਰਿਹਾ ਵੀ ਟਰੰਪ ਹੋਣਾ ਦੇ ਦੁਆਰਾ ਹੀ ਇਹ ਜਿਹੜੀ 6 ਜਨਵਰੀ ਨੂੰ ਹਿੰਸਾ ਕੀਤੀ ਗਈ ਆ ਇਨਸਰਕਸ਼ਨ ਜਿਹੜੀ ਹੋਈ ਆ ਵੀ ਉਹਨਾਂ ਨੇ ਸੀ ਇਸ ਮਿਸਾਲ ਨੂੰ ਅੱਗ ਲਾਈ ਆ। ਸੋ ਆਉਣ ਵਾਲੇ ਕਈ ਦਿਨਾਂ ਤੱਕ ਇਹ ਜਿਹੜੀ ਕਮੇਟੀ ਦੀਆਂ ਹੀਅਰਿੰਗ ਆ ਉਹ ਟੈਲੀਵਾਈਜ਼ਡ ਜਿਹੜੀਆਂ ਹੋਣਗੀਆਂ ਬਹੁਤ ਸਾਰੇ ਥਾਵਾਂ ਤੇ ਤੁਸੀਂ ਇਸ ਦੀ ਕਵਰੇਜ ਆ ਉਸ ਨੂੰ ਦੇਖੋਗੇ ਸੁਣੋਗੇ। ਇਹਨਾਂ ਦੇ ਦੁਆਰਾ ਕਿਹਾ ਜਾ ਰਿਹਾ ਵੀ ਬਹੁਤ ਸਾਰੀਆਂ ਨਵੀਂ ਆਡੀਓ ਵੀਡੀਓ ਜਿਹੜੀ ਆ ਇਸ ਹੀਅਰਿੰਗ ਦੇ ਵਿੱਚ ਪੇਸ਼ ਕੀਤੀ ਜਾਵੇਗੀ। ਸੋ ਇਹ ਹੁਣ ਕਾਫੀ ਮੁੱਦਾ ਜਿਹੜਾ ਆ ਉਹ ਇੱਕ ਵਾਰ ਦੁਬਾਰਾ ਜਿਹੜਾ ਆਪਾਂ ਨੂੰ ਭਖਦਾ ਹੋਇਆ ਨਜ਼ਰ ਆਊਗਾ। ਕਾਫੀ ਲੰਮਾ ਸਮਾਂ ਜਿਹੜਾ ਹਰਜੋਤ ਸਿੰਘ ਜੀ ਹੋ ਚੁੱਕਾ ਆ। ਇਹ 2021 ਦੇ ਵਿੱਚ 6 ਜਨਵਰੀ ਨੂੰ ਇਹ ਜਿਹੜੀ ਹਿੰਸਾ ਆ ਉਹ ਹੋਈ ਸੀ, ਜਿਸ ਨੂੰ ਬੀਤਿਆਂ ਨੂੰ ਹੁਣ ਤਕਰੀਬਨ 1.5 ਸਾਲ ਹੋ ਚੁੱਕਾ ਆ ਤੇ ਇਹਨਾਂ ਨੇ ਕੁਛ ਮਹੀਨੇ ਪਹਿਲਾਂ ਇਹ ਜਿਹੜੀ ਸਿਲੈਕਟ ਕਮੇਟੀ ਬਣਾਈ ਸੀ ਉਹਨਾਂ ਨੇ ਕਈ ਜਾਣਿਆਂ ਨੂੰ ਜਿਹੜਾ ਆ ਸਪੀਨਾ ਵੀ ਕੀਤਾ। ਕਈ ਆਏ ਕਈ ਨਹੀਂ ਵੀ ਆਏ। ਕਈਆਂ ਨੂੰ ਕੰਟੈਂਪਟ ਆਫ ਕੋਰਟ ਦੇ ਲਈ ਤੇ ਕੰਟੈਂਪਟ ਆਫ ਕਾਂਗਰਸ ਦੇ ਲਈ ਉਸ ਦੇ ਲਈ ਇਹਨਾਂ ਨੂੰ ਦੋਸ਼ੀ ਜਿਹੜਾ ਉਹ ਕਰਾਰ ਦਿੱਤਾ ਗਿਆ। ਸੋ ਇਹ ਹੁਣ ਪੂਰਾ ਟੈਲੀਵਾਈਜ਼ ਦੇ ਜਿਹੜਾ ਹੀਅਰਿੰਗ ਜਿਹੜੀਆਂ ਉਹ ਚੱਲਣੀਆਂ ਨੇ। ਸੋ ਲੈਟਸ ਸੀ ਕੀ ਇਸ ਦੇ ਬਾਬਤ ਜਿਹੜਾ ਉਹ ਬਣਦਾ ਆ। ਇੱਕ ਹੋਰ ਇਸੇ ਦੇ ਨਾਲ ਸੰਬੰਧਿਤ ਖਬਰ ਦੇ ਵਿੱਚ ਹਰਜੋਤ ਸਿੰਘ ਜੀ ਇਹ ਗੱਲ ਕਰਦੇ ਜਾਈਏ ਅੱਜ FBI ਨੇ ਮਿਸ਼ੀਗਨ ਦੇ GOP ਦੇ ਗਵਰਨਟੋਰੀਅਲ ਕੈਂਡੀਡੇਟ ਰਾਇਨ ਕੈਲੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈਗਾ ਆ। ਰਾਇਨ ਕੈਲੀ ਵੀ ਜਿੱਦਣ 6 ਜਨਵਰੀ ਦੀ ਹਿੰਸਾ ਕੀਤੀ ਗਈ ਸੀਗੀ ਤੇ ਕੈਪੀਟਲ ਦੇ ਉੱਤੇ ਜਦੋਂ ਹਮਲਾ ਕੀਤਾ ਸੀ ਮੌਬ ਨੇ ਉਸ ਦੇ ਵਿੱਚ ਸ਼ਾਮਲ ਸੀ। ਪਹਿਲਾਂ ਉਹਨਾਂ ਨੇ ਕਿਹਾ ਵੀ ਮੈਂ ਤਾਂ ਬਾਹਰੋਂ ਬਾਹਰ ਆ ਗਿਆ ਸੀ, ਪਰ FBI ਨੇ ਇਹ ਦਾਅਵਾ ਕੀਤਾ ਆਪਣੀ ਇੱਕ ਸਟੇਟਮੈਂਟ ਦੇ ਵਿੱਚ ਵੀ ਅਸੀਂ ਵੀਡੀਓ ਪ੍ਰੂਫ ਦੇਖਿਆ ਜਿਸ ਦੇ ਵਿੱਚ ਰਾਇਨ ਕੈਲੀ ਜਿਹੜੇ ਮਿਸ਼ੀਗਨ ਦੇ GOP ਗਵਰਨਟੋਰੀਅਲ ਕੈਂਡੀਡੇਟ ਆ ਵੀ ਉਹ ਲੋਕਾਂ ਨੂੰ ਅੰਦਰ ਨੂੰ ਜਾਣ ਨੂੰ ਕਹਿ ਰਹੇ ਸੀਗੇ। ਸੋ ਇਸ ਬਾਬਤ ਉਹਨਾਂ ਨੂੰ ਗ੍ਰਿਫਤਾਰ ਜਿਹੜਾ ਉਹ ਕੀਤਾ ਗਿਆ ਹੈ। ਸੋ ਇਸ ਟਾਈਮ ਪੂਰਾ ਹੱਲਾ ਗੁੱਲਾ ਰੌਲਾ ਰੱਪਾ ਹਰਜੋਤ ਸਿੰਘ ਜੀ ਆ ਜੂਨ ਮਹੀਨੇ ਦੇ ਵਿੱਚ ਰਹਿਣ ਵਾਲਾ ਹੈਗਾ ਆ। ਸੋ ਭਾਈ ਧਿਆਨ ਦੇ ਨਾਲ ਚੱਲੋ, ਧਿਆਨ ਦੇ ਨਾਲ ਦੇਖੋ ਕੀ ਹੋਊਗਾ, ਕਿਉਂਕਿ ਇਹਦੇ ਕਰਕੇ ਲੋਕਾਂ ਨੇ ਕਈ ਵਾਰੀ ਆਪਾਂ ਦੇਖਾਂਗੇ ਵੀ ਹੋ ਸਕਦਾ ਪ੍ਰੋਟੈਸਟ ਸੜਕਾਂ ਦੇ ਉੱਤੇ ਇੱਦਾਂ ਦੀਆਂ ਚੀਜ਼ਾਂ ਵੀ ਜਿਹੜੀਆਂ ਆ ਉਹ ਹੋਣ। ਯੂ ਨੈਵਰ ਨੋ ਕਿਹੜੇ ਪਾਸਿਓਂ ਕਿੰਨੇ ਕੀ ਕਰ ਦੇਣਾ। ਸੋ ਧਿਆਨ ਰੱਖਣ ਦੀ ਜਿਹੜੀ ਇਸ ਟਾਈਮ ਕਹਿੰਦੇ ਜ਼ਿਆਦਾ ਜ਼ਰੂਰਤ ਆ। ਅਗਲੀ ਗੱਲ ਕਰਦੇ ਜਾਈਏ ਅੱਜ 6 ਜਨਵਰੀ ਦੀ ਸਿਲੈਕਟ ਕਮੇਟੀ ਦੀਆਂ ਜਿਹੜੀਆਂ ਹੀਅਰਿੰਗਸ ਆ ਟੈਲੀਵਾਈਜ਼ਡ ਹੀਅਰਿੰਗ ਆ ਉਹ ਸ਼ੁਰੂ ਹੋਈਆਂ ਹੁਣ ਤੋਂ ਤਕਰੀਬਨ ਪੌਣਾ ਕੁ ਘੰਟਾ ਪਹਿਲਾਂ ਇਹ ਜਿਹੜੀ ਕਮੇਟੀ ਦੀ ਹੀਅਰਿੰਗ ਉਹ ਸ਼ੁਰੂ ਹੋਈ ਆ। ਇਸ ਮੌਕੇ ਜਿਹੜੀ GOP ਦੀ ਲਿਜ਼ ਚੇਨੀ ਆ ਉਹ ਬੋਲ ਰਹੀ ਆ। ਉਹਨਾਂ ਦੇ ਦੁਆਰਾ ਇਹੀ ਇੱਕ ਕੋਸ਼ਿਸ਼ ਆ ਕਹਿਣ ਦੀ ਕਿਹਾ ਜਾ ਰਿਹਾ ਵੀ ਟਰੰਪ ਹੋਣਾ ਦੇ ਦੁਆਰਾ ਹੀ ਇਹ ਜਿਹੜੀ 6 ਜਨਵਰੀ ਨੂੰ ਹਿੰਸਾ ਕੀਤੀ ਗਈ ਆ ਇਨਸਰਕਸ਼ਨ ਜਿਹੜੀ ਹੋਈ ਆ ਵੀ ਉਹਨਾਂ ਨੇ ਸੀ ਇਸ ਮਿਸਾਲ ਨੂੰ ਅੱਗ ਲਾਈ ਆ। ਸੋ ਆਉਣ ਵਾਲੇ ਕਈ ਦਿਨਾਂ ਤੱਕ ਇਹ ਜਿਹੜੀ ਕਮੇਟੀ ਦੀਆਂ ਹੀਅਰਿੰਗ ਆ ਉਹ ਟੈਲੀਵਾਈਜ਼ਡ ਜਿਹੜੀਆਂ ਹੋਣਗੀਆਂ ਬਹੁਤ ਸਾਰੇ ਥਾਵਾਂ ਤੇ ਤੁਸੀਂ ਇਸ ਦੀ ਕਵਰੇਜ ਆ ਉਸ ਨੂੰ ਦੇਖੋਗੇ ਸੁਣੋਗੇ। ਇਹਨਾਂ ਦੇ ਦੁਆਰਾ ਕਿਹਾ ਜਾ ਰਿਹਾ ਵੀ ਬਹੁਤ ਸਾਰੀਆਂ ਨਵੀਂ ਆਡੀਓ ਵੀਡੀਓ ਜਿਹੜੀ ਆ ਇਸ ਹੀਅਰਿੰਗ ਦੇ ਵਿੱਚ ਪੇਸ਼ ਕੀਤੀ ਜਾਵੇਗੀ। ਸੋ ਇਹ ਹੁਣ ਕਾਫੀ ਮੁੱਦਾ ਜਿਹੜਾ ਆ ਉਹ ਇੱਕ ਵਾਰ ਦੁਬਾਰਾ ਜਿਹੜਾ ਆਪਾਂ ਨੂੰ ਭਖਦਾ ਹੋਇਆ ਨਜ਼ਰ ਆਊਗਾ। ਕਾਫੀ ਲੰਮਾ ਸਮਾਂ ਜਿਹੜਾ ਹਰਜੋਤ ਸਿੰਘ ਜੀ ਹੋ ਚੁੱਕਾ ਆ। ਇਹ 2021 ਦੇ ਵਿੱਚ 6 ਜਨਵਰੀ ਨੂੰ ਇਹ ਜਿਹੜੀ ਹਿੰਸਾ ਆ ਉਹ ਹੋਈ ਸੀ, ਜਿਸ ਨੂੰ ਬੀਤਿਆਂ ਨੂੰ ਹੁਣ ਤਕਰੀਬਨ 1.5 ਸਾਲ ਹੋ ਚੁੱਕਾ ਆ ਤੇ ਇਹਨਾਂ ਨੇ ਕੁਛ ਮਹੀਨੇ ਪਹਿਲਾਂ ਇਹ ਜਿਹੜੀ ਸਿਲੈਕਟ ਕਮੇਟੀ ਬਣਾਈ ਸੀ ਉਹਨਾਂ ਨੇ ਕਈ ਜਾਣਿਆਂ ਨੂੰ ਜਿਹੜਾ ਆ ਸਪੀਨਾ ਵੀ ਕੀਤਾ। ਕਈ ਆਏ ਕਈ ਨਹੀਂ ਵੀ ਆਏ। ਕਈਆਂ ਨੂੰ ਕੰਟੈਂਪਟ ਆਫ ਕੋਰਟ ਦੇ ਲਈ ਤੇ ਕੰਟੈਂਪਟ ਆਫ ਕਾਂਗਰਸ ਦੇ ਲਈ ਉਸ ਦੇ ਲਈ ਇਹਨਾਂ ਨੂੰ ਦੋਸ਼ੀ ਜਿਹੜਾ ਉਹ ਕਰਾਰ ਦਿੱਤਾ ਗਿਆ। ਸੋ ਇਹ ਹੁਣ ਪੂਰਾ ਟੈਲੀਵਾਈਜ਼ ਦੇ ਜਿਹੜਾ ਹੀਅਰਿੰਗ ਜਿਹੜੀਆਂ ਉਹ ਚੱਲਣੀਆਂ ਨੇ। ਸੋ ਲੈਟਸ ਸੀ ਕੀ ਇਸ ਦੇ ਬਾਬਤ ਜਿਹੜਾ ਉਹ ਬਣਦਾ ਆ।
ਇੱਕ ਹੋਰ ਇਸੇ ਦੇ ਨਾਲ ਸੰਬੰਧਿਤ ਖਬਰ ਦੇ ਵਿੱਚ ਹਰਜੋਤ ਸਿੰਘ ਜੀ ਜੇ ਗੱਲ ਕਰਦੇ ਜਾਈਏ, ਅੱਜ FBI ਨੇ ਮਿਸ਼ੀਗਨ ਦੇ GOP ਦੇ ਗਵਰਨਟੋਰੀਅਲ ਕੈਂਡੀਡੇਟ ਰਾਇਨ ਕੈਲੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈਗਾ ਆ। ਰਾਇਨ ਕੈਲੀ ਵੀ ਜਿੱਦਣ 6 ਜਨਵਰੀ ਦੀ ਹਿੰਸਾ ਕੀਤੀ ਗਈ ਸੀਗੀ ਤੇ ਕੈਪੀਟਲ ਦੇ ਉੱਤੇ ਜਦੋਂ ਹਮਲਾ ਕੀਤਾ ਸੀ ਮੌਬ ਨੇ, ਉਸ ਦੇ ਵਿੱਚ ਸ਼ਾਮਲ ਸੀ। ਪਹਿਲਾਂ ਉਹਨਾਂ ਨੇ ਕਿਹਾ ਵੀ ਮੈਂ ਤਾਂ ਬਾਹਰੋਂ ਬਾਹਰ ਆ ਗਿਆ ਸੀ, ਪਰ FBI ਨੇ ਇਹ ਦਾਅਵਾ ਕੀਤਾ ਆਪਣੀ ਇੱਕ ਸਟੇਟਮੈਂਟ ਦੇ ਵਿੱਚ ਵੀ ਅਸੀਂ ਵੀਡੀਓ ਪ੍ਰੂਫ ਦੇਖਿਆ ਜਿਸ ਦੇ ਵਿੱਚ ਰਾਇਨ ਕੈਲੀ ਜਿਹੜੇ ਮਿਸ਼ੀਗਨ ਦੇ GOP ਗਵਰਨਟੋਰੀਅਲ ਕੈਂਡੀਡੇਟ ਆ ਵੀ ਉਹ ਲੋਕਾਂ ਨੂੰ ਅੰਦਰ ਨੂੰ ਜਾਣ ਨੂੰ ਕਹਿ ਰਹੇ ਸੀਗੇ। ਸੋ ਇਸ ਬਾਬਤ ਉਹਨਾਂ ਨੂੰ ਗ੍ਰਿਫਤਾਰ ਜਿਹੜਾ ਉਹ ਕੀਤਾ ਗਿਆ ਹੈ। ਸੋ ਇਸ ਟਾਈਮ ਪੂਰਾ ਹੱਲਾ ਗੁੱਲਾ ਰੌਲਾ ਰੱਪਾ ਹਰਜੋਤ ਸਿੰਘ ਜੀ ਆ ਜੂਨ ਮਹੀਨੇ ਦੇ ਵਿੱਚ ਰਹਿਣ ਵਾਲਾ ਹੈਗਾ ਆ। ਸੋ ਭਾਈ ਧਿਆਨ ਦੇ ਨਾਲ ਚੱਲੋ, ਧਿਆਨ ਦੇ ਨਾਲ ਦੇਖੋ ਕੀ ਹੋਊਗਾ, ਕਿਉਂਕਿ ਇਹਦੇ ਕਰਕੇ ਲੋਕਾਂ ਨੇ ਕਈ ਵਾਰੀ ਆਪਾਂ ਦੇਖਾਂਗੇ ਵੀ ਹੋ ਸਕਦਾ ਪ੍ਰੋਟੈਸਟ ਸੜਕਾਂ ਦੇ ਉੱਤੇ ਇੱਦਾਂ ਦੀਆਂ ਚੀਜ਼ਾਂ ਵੀ ਜਿਹੜੀਆਂ ਆ ਉਹ ਹੋਣ। ਯੂ ਨੈਵਰ ਨੋ ਕਿਹੜੇ ਪਾਸਿਓਂ ਕਿੰਨੇ ਕੀ ਕਰ ਦੇਣਾ। ਸੋ ਧਿਆਨ ਰੱਖਣ ਦੀ ਜਿਹੜੀ ਇਸ ਟਾਈਮ ਕਹਿੰਦੇ ਜ਼ਿਆਦਾ ਜ਼ਰੂਰਤ ਆ।